ਡੁੱਬਦੇ ਸੂਰਜ ਦੀਆਂ ਕਿਰਨਾਂ ਦਰਿਆਏ ਚਨਾਬ ਦੀਆਂ ਛੱਲਾਂ ਨੂੰ ਆਪਣੇ ਰੰਗ ਵਿੱਚ ਰੰਗਿਆਏ। ਮਕਾਮੀ ਮਲਾਹ ਬੇੜੀਆਂ ਸਮੇਤ ਆਪਣੀ ਮੰਜ਼ਿਲ ਵੱਲ ਰਵਾਂ ਦਵਾਂ ਨੇ। ਸਿਆਲਕੋਟ ਦਾ ਹਜ਼ਾਰਾਂ ਏਕੜ ਰਕਬਾ ਜਿਹਦੇ ਚਾਰ ਚੁਫੇਰੇ ਚਨਾਬ ਦੀਆਂ ਛੱਲਾਂ ਨੇ। ਰਕਬੇ ਨੂੰ ਕਾਸ਼ਤ ਕਰਨ ਵਾਸਤੇ ਕੋਈ ਜ਼ਮੀਨੀ ਰਸਤਾ ਨਹੀਂ। ਫਸਲਾਂ ਦੀ ਵਾਈ ਬੀਜੀ ਕਟਾਈ ਵੇਲੇ ਟਰੈਕਟਰ ਟਰਾਲੀਆਂ ਮਸ਼ੀਨਾਂ ਬੇੜੀ ਤੇ ਲੱਦ ਕੇ ਹੀ ਪਾਰ ਖੜੀਆਂ ਜਾਂਦੀਆਂ ਨੇ। ਸਾਈਂ ਵੇ ਸਾਈਂ ਸਾਡੀ ਬੇੜੀ ਬੰਨੇ ਲਾਈ, ਚਨਾਬ ਦੀਆਂ ਤੇਜ਼ ਛੱਲਾਂ ਤੇ ਚੱਲਦੀ ਇਸ ਬੇੜੀ ਵਿੱਚ ਆਸਾਂ ਉਮੀਦਾਂ ਸਦਰਾਂ ਤੇ ਜੀਵਨ ਦਾ ਸਮਾਂ ਨਹੀਂ। ਬੇੜੀ ਵਿੱਚ ਮਿਹਨਤਾਂ ਦਾ ਫਲ ਤੇ ਹਵਾਬਾਂ ਦੀ ਹਕੀਕਤ ਏ। 110 ਤੋੜੇ ਕਣਕ ਲੱਦ ਕੇ ਬੇੜੀ ਨੂੰ ਬੜੀ ਹਿੰਮਤ ਹੌਸਲੇ ਤੇ ਮਹਾਰਤ ਨਾਲ ਕਿਨਾਰੇ ਲਿਆਂਦਾ ਛਾ ਰਿਹਾ ਏ। ਇਸ ਬੇੜੀ ਦੀ ਮੰਜ਼ਿਲ ਚਨਾਬ ਕਿਨਾਰੇ ਮੁਕਾਮੀ ਪਿੰਡ ਦਾ ਪਤਾ ਨਹੀਂ। ਸਾਈਂ ਵੇ ਸਾਈਂ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਸਾਈਂ ਸਾਡੀ ਬੇੜੀ ਬੰਨੇ ਲਾਈ, ਸਾਈਂ ਵੇ ਸਾਈਂ ਫਲ ਮਿਹਨਤਾਂ ਦੇ ਝੋਲੀ ਵਿੱਚ ਪਾਈ, ਸਾਈਂ ਵੇ ਸਾਈਂ ਸਾਡੀ ਬੇੜੀ ਬੰਨੇ ਲਾਈ। ਕੱਲੀ ਬੇੜੀ ਕਿਨਾਰੇ ਨਹੀਂ ਲੱਗੀ, ਆਸਾਂ ਉਮੀਦਾਂ ਸਦਰਾਂ ਤੇ ਮਿਹਨਤਾਂ ਦਾ ਫਲ ਕਿਨਾਰੇ ਲੱਗਿਆ ਏ। ਕਣਕ ਦੇ ਤੋੜੇ ਬੇੜੀ ਤੋਂ ਲਾ ਕੇ ਟਰੈਕਟਰ ਟਰਾਲੀ ਤੇ ਲੱਦੇ ਜਾ ਰਹੇ ਨੇ ਤਾਂ ਕਿ ਕਰੀਬੀ ਮੰਡੀ ਵਿੱਚ ਕਣਕ ਨੂੰ ਲੈ ਜਾ ਕੇ ਵੇਚਿਆ ਜਾ ਸਕੇ। ਡੁੱਬਦੇ ਸੂਰਜ ਦੀਆਂ ਕਿਰਨਾਂ ਚਨਾਬ ਦੇ ਪਾਣੀ ਨੂੰ ਅਲਵਿਦਾ ਕਹਿ ਰਹੀਆਂ ਨੇ। ਇਹ ਮੇਲੇ ਦੁਨੀਆ ਦੇ ਲੱਗਦੇ ਰਹਿ ਸਨ, ਬਹਾਰਾਂ ਹੋ ਸਨ ਅਸਾਂ ਨਾ ਹੋਣਾ। ਇਹ ਵਕਤ ਚਿਹਰੇ ਬਦਲਦਾ ਰਹਿ ਸੀ, ਹਜ਼ਾਰਾਂ ਹੋ ਸਨ ਅਸਾਂ ਨਾ ਹੋਣਾ। ਇਹ ਮੇਲੇ ਦੁਨੀਆ ਦੇ